ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 26 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਸੰਪਰਕ ਕਰੋ 408 272 2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋਂ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ US ਦੇ ਹਾਊਸ ਨੇ GOP ਦਾ ਜਿਹੜਾ ਬਿੱਲ ਆ, ਡੈਪਥ ਲਿਮਿਟ ਵਾਲਾ ਬਿੱਲ, ਉਹ ਕਾਂਗਰਸ ਦੇ ਵਿੱਚ ਪਾਸ ਕਰ ਦਿੱਤਾ ਹੈਗਾ। ਸੋ ਇਸ ਦੇ ਵਿੱਚ 217 ਵੋਟਾਂ ਹੱਕ ਦੇ ਵਿੱਚ ਪਈਆਂ, 215 ਆਪੋਜ਼ਿਟ ਪਈਆਂ ਅਲੋਂਗ ਦਾ ਪਾਰਟੀ ਲਾਈਨਸ। ਸੋ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਤੁਹਾਨੂੰ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਇਸ ਬਿੱਲ ਦੇ ਵਿੱਚ ਇਨਕਲੂਡ ਕੀਤਾ ਗਿਆ ਵੀ ਜਿਹੜੇ ਲੋਕ ਮੈਡੀਕੇਅਰ ਜਾਂ ਮੈਡੀਕਲ ਜਿਹੜੀ ਫ੍ਰੀ ਜਾਂ ਸਨੈਪ ਪ੍ਰੋਗਰਾਮ ਲੈਂਦੇ ਆ, ਉਹਨਾਂ ਨੂੰ ਕੰਮ ਕਰਨਾ ਪਊਗਾ ਕੁਝ ਘੰਟੇ, ਤਾਂ ਹੀ ਉਹ ਐਲੀਜੀਬਲ ਹੋਣਗੇ। ਪਰ ਤੇ ਨਾਲ ਦੀ ਨਾਲ 14% ਕੱਟ ਜੋ ਗਵਰਨਮੈਂਟ ਸਪੈਂਡਿੰਗ ਆ ਉਹਦੇ ਵਿੱਚ ਹੈਗਾ ਆ। ਸੋ ਲੱਗਦਾ ਨਹੀਂ, ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਹੀ ਆ ਵੀ ਮੈਂ ਇਹਨੂੰ ਵੀਟੋ ਕਰੂੰਗਾ, ਪਰ ਹਜੇ ਸੈਨੇਟ ਜਾਣਾ, ਸੈਨੇਟ ਦੇ ਵਿੱਚ ਡੈਮੋਕ੍ਰੇਟਸ ਦੀ ਮੈਜੋਰਟੀ ਆ। ਸੋ ਸ਼ੁਰੂਆਤ ਜਿਹੜੀ ਹੋਈ ਹੈਗੀ ਆ, ਗਾਹਾਂ ਦੇਖਦੇ ਵੀ ਕੀ ਨੈਗੋਸ਼ੀਏਸ਼ਨ ਹੁੰਦੀ ਆ ਜੀ। ਜਿਹੜੇ ਮਕਾਰਥੀ ਉਹਨਾਂ ਨੇ ਕਿਹਾ ਵੀ ਇਹ ਬਿੱਲ ਪਾਸ ਹੋਣ ਤੋਂ ਬਾਅਦ 'ਚ ਹੁਣ ਜਿਹੜੇ ਬਾਈਡਨ ਹੋਣੀ ਆ ਉਹਨਾਂ ਨੂੰ ਇਸ ਵਿੱਚ ਨੈਗੋਸ਼ੀਏਟ ਕਰਨਾ ਹੀ ਪਊਗਾ। ਇਹ ਉਹੀ ਰਿਪਬਲਿਕਨਸ ਆ ਜਿਨ੍ਹਾਂ ਨੇ ਟਰੰਪ ਪ੍ਰੈਜ਼ੀਡੈਂਸੀ ਦੇ ਵਿੱਚ ਵਿਦਆਊਟ ਐਨੀ ਕੰਡੀਸ਼ਨਸ ਜਿਹੜੀ ਡੈਟ ਲਿਮਿਟ ਉਸ ਨੂੰ ਵਧਾਉਣ ਦੇ ਵਿੱਚ ਹਮੇਸ਼ਾ ਹਾਂ ਕੀਤੀ। ਉਸ ਟਾਈਮ ਦੇ ਉੱਤੇ ਡੈਮੋਕ੍ਰੇਟਸ ਵੀ ਇਸ ਦੇ ਵਿੱਚ ਹਾਂ ਕਰਦੇ ਰਹੇ ਵੀ ਮੁਲਕ ਦੀ ਇਕਨੋਮਿਕ ਸਟੈਂਡਿੰਗ ਆ ਡਿਫਾਲਟ ਵਾਲੇ ਪਾਸੇ ਨੂੰ ਜਿਹੜਾ ਉਹ ਨਾ ਹੋ ਜਾਵੇ। ਇਹ ਨਵੇਂ ਅਲਟੀਮੇਟਮਸ ਦੇ ਨਾਲ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ, $31 ਟ੍ਰਿਲੀਅਨ ਤੱਕ ਜਿਹੜਾ ਡੈਟ ਆ ਉਸ ਪਾਸੇ ਵੱਲ ਨੂੰ ਵੱਧ ਜਾਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਤੋਂ ਅਗਲੀ ਜਿਹੜੀ ਖਬਰ ਆ ਰਹੀ ਆ, ਡਿਸਟ੍ਰਿਕਟ ਅਟਰਨੀ ਕੈਲੀਫੋਰਨੀਆ ਦੀ ਜਿਹੜੀ ਇੱਕ ਜਿਹੜੇ ਡਿਸਟ੍ਰਿਕਟ ਦੇ ਵਿੱਚ ਡਿਸਟ੍ਰਿਕਟ ਅਟਰਨੀ ਜਿਹੜੇ ਆ ਉਹ ਕੋਵਿਡ ਫੰਡਸ ਨੂੰ ਅਬਿਊਜ਼ ਕਰਨ ਦੇ ਲਈ ਜਿਹੜੇ ਖਾਸ ਕਰਕੇ ਵਿਦਿਆਰਥੀਆਂ ਦੇ ਬੈਕ ਦੇ ਵਿੱਚ ਸਕੂਲ ਦੇ ਵਿੱਚ ਹੋਇਆ ਹੈ ਉਸ ਨੂੰ ਲੈ ਕੇ ਆ। ਆਪਾਂ ਸੈਨ ਮਕੀਨ ਕਾਊਂਟੀ ਵਾਲਾ ਜ਼ਿਕਰ ਕੀਤਾ ਹੀ ਸੀ, ਉਸੇ ਦੇ ਵਿੱਚ ਜਿਹੜੇ ਹੁਣ ਸਟਾਕਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉਹ ਇੱਕ ਡਿਸਟ੍ਰਿਕਟ ਅਟਰਨੀ ਜਿਹੜੇ ਰੌਨ ਫਰੇਟਸ ਉੱਥੇ ਦੇ ਆ, ਉਹਨਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਸਿੰਘ ਜਿਹੜੇ ਉਹ ਫਸ ਰਹੇ ਆ। ਸੋ ਉਹਨਾਂ ਨੇ ਆਲਰੇਡੀ ਪ੍ਰੋਬ ਜਾਂਚ ਜਿਹੜੀ ਆ ਇਸ ਦੇ ਆਦੇਸ਼ ਦਿੱਤੇ ਹੈਗੇ ਆ ਵੀ ਇਸ ਮਾਮਲੇ ਵਿੱਚ ਨਿਆਣਿਆਂ ਦੇ ਲਈ ਮਿਲੇ ਜਿਹੜੇ ਕੋਵਿਡ ਦੇ ਰਾਸ਼ੀ ਸੀ ਉਸ ਨੂੰ ਇਹਨਾਂ ਨੇ ਕਿਹੜੇ ਪਾਸੇ ਜਿਹੜਾ ਆ ਉਹ ਯੂਜ਼ ਕਰ ਲਿਆ ਆ। ਸੋ ਇਹ ਇੱਕ ਜਿਹੜਾ ਹਰਜੋਤ ਸਿੰਘ ਜੀ ਇੱਕ ਸਕੂਲ ਡਿਸਟ੍ਰਿਕਟ ਦੀ ਚੀਜ਼ ਸਾਹਮਣੇ ਆਈ ਹੈ ਵੀ ਇੱਦਾਂ ਕਈ ਦੇ ਉੱਤੇ ਵੀ ਹੋਵੇ। $7.5 ਮਿਲੀਅਨ ਦਾ ਜਿਹੜਾ ਇੱਕ ਕੌਂਟਰੈਕਟ ਆ ਉਹ ਇਸ ਪੂਰੇ ਪੁਆੜੇ ਦੀ ਜੜ ਇਸ ਟਾਈਮ ਜਿਹੜਾ ਉਹ ਬਣ ਰਿਹਾ IAQ ਡਿਸਟ੍ਰੀਬਿਊਸ਼ਨ ਇੰਕ ਦੇ ਨਾਲ। ਇਹ ਕੈਲੀਫੋਰਨੀਆ ਬੇਸਡ ਇੰਡੋਰ ਏਅਰ ਕੁਆਲਿਟੀ ਪ੍ਰੋਵਾਈਡਰ ਆ ਤੇ ਇਸੇ ਦੇ ਨਾਲ ਹੀ ਸੰਬੰਧਿਤ ਜਿਹੜੇ ਡਿਸਟ੍ਰਿਕਟ ਅਟਰਨੀ ਮੰਨ ਰਹੇ ਆ ਵੀ ਜਿਹੜੀ ਫੈਡਰਲ ਕੋਵਿਡ ਰਿਲੀਫ ਮਨੀ ਆ ਉਸ ਨੂੰ ਮਿਸਯੂਜ਼ ਕੀਤਾ ਹੋ ਸਕਦਾ ਆ।
ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਆ ਹੀਟ ਵੇਵ ਆ ਰਹੀ ਆ। ਆਉਣ ਵਾਲੇ 2 ਦਿਨਾਂ ਵਿੱਚ 90s ਤੋਂ ਲੈ ਕੇ 100 ਤੱਕ ਜਿਹੜਾ ਟੈਂਪਰੇਚਰ ਆ ਉਹ ਜਾਊਗਾ, ਜਿਹਦੇ ਨਾਲ ਫਲੱਡਿੰਗ ਦੇ ਚਾਂਸ ਬਹੁਤ ਜ਼ਿਆਦਾ ਸੈਂਟਰ ਵੈਲੀ 'ਚ ਬਣੇ ਹੋਏ ਹੈਗੇ ਆ। ਟੈਂਪਰੇਚਰਸ ਉਹ ਤੋਂ ਬਾਅਦ ਮੰਗਲ ਬੁੱਧਵਾਰ ਨੂੰ ਅਗਲੇ ਵੀਕ ਜਾ ਕੇ ਫਿਰ ਨਾਰਮਲ ਹੋ ਜਾਊਗਾ। ਨੈਸ਼ਨਲ ਵੈਦਰ ਸਰਵਿਸ ਦੇ ਡੇਵਿਡ ਸਪੈਕਟਰ ਜੋ ਮੀਟੀਓਰੋਲੋਜਿਸਟ ਹੈਗੇ ਹੈਨਫੋਰਡ ਦੇ ਵਿੱਚ, ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਜੋ ਰਿਵਰਸ ਆ ਇਸ ਟਾਈਮ ਓਵਰਫਲੋ ਕਰ ਰਹੇ ਆ, ਜੇ ਇੰਨੀ ਹੀਟ ਦੇ ਨਾਲ ਸਨੋ ਬਹੁਤ ਪਿਘਲੂਗੀ ਤੇ ਫਲੱਡਿੰਗ ਹੋਣ ਦੇ ਚਾਂਸ ਬਹੁਤ ਜ਼ਿਆਦਾ ਆ ਸੈਂਟਰਲ ਕੈਲੀਫੋਰਨੀਆ ਦੇ ਵਿੱਚ। ਟੁਲੈਰੀ ਕਾਉਂਟੀ ਦੀ ਸਿਚੁਏਸ਼ਨ ਆਪਾਂ ਦੇਖੀ ਹੈਗੀ ਆ। ਸੋ ਇਸ ਵੀਕਐਂਡ ਤਾਈਂ ਜ਼ਿਆਦਾ ਹੋਊਗਾ, ਮੰਡੇ ਵੀ, ਫਿਰ ਟਿਊਜ਼ਡੇ ਵੈਡਨਸਡੇ ਘਟ ਜਾਊਗਾ। ਕੁਛ ਪੋਰਸ਼ਨ ਕਿੰਗਸ, ਟੁਲੈਰੀ, ਫਰਿਜ਼ਨੋ ਕਾਉਂਟੀ ਦੇ ਜੋ ਕਿੰਗਸ ਰਿਵਰ ਦੇ ਨਾਲ ਹੈਗੇ ਆ, ਉੱਥੇ ਇਨਡੈਫੀਨਿਟ ਫਲੱਡ ਵਾਰਨਿੰਗ ਜਾਰੀ ਕੀਤੀ ਹੋਈ ਹੈਗੀ ਆ ਨੈਸ਼ਨਲ ਵੈਦਰ ਸਰਵਿਸ ਵੱਲੋਂ। ਫਲੱਡ ਐਡਵਾਈਜ਼ਰੀ ਇੱਕ ਸਟੈਪ ਬਲੋ ਵਾਰਨਿੰਗ ਆ, ਉਹ ਸਨਮਾਈਕਿਨ ਰਿਵਰ ਜਿਹੜਾ ਆ ਫਰਿਜ਼ਨੋ ਤੇ ਮਡੇਰਾ ਕਾਉਂਟੀਜ਼ ਦੇ ਵਿੱਚ, ਤੇ ਨਾਲ ਦੀ ਨਾਲ ਲੋ ਲਾਈਂਗ ਏਰੀਆਜ਼ ਆ ਫਰਿਜ਼ਨੋ, ਮੈਂਡੋਟਾ, ਬਿਓਲਾ, ਫਰਾਈਂਟ ਤੇ ਮਿਲਰਟਨ ਲੇਕ ਵਾਲਾ ਏਰੀਆ ਹੈ। ਜੀ ਬਿਲਕੁਲ। ਯੋਸੇਮਿਟੀ ਨੇ ਆਲਰੇਡੀ ਕਈ ਦਿਨਾਂ ਦੇ ਲਈ ਫਲੱਡ ਦੀ ਵਾਰਨਿੰਗ ਦੇ ਚੱਲਦਿਆਂ ਐਕਸੈਸਿਵ ਹੀਟ ਦੇ ਵਿੱਚ ਜਿਹੜੀ ਸਨੋ ਪਿਘਲ ਕੇ ਆਉਣੀ ਆ, ਉਸ ਡਰ ਤੋਂ, ਫਲੱਡਿੰਗ ਦੇ ਡਰ ਤੋਂ ਆਪਣੇ ਜਿਹੜੇ ਉੱਥੇ ਲੋਕਾਂ ਨੂੰ ਆਉਣ ਤੋਂ ਜਿਹੜਾ ਉਹ ਰੋਕਿਆ ਹੈਗਾ ਆ। ਆਉਂਦੇ ਸ਼ਨੀਚਰਵਾਰ ਨੂੰ 100 ਡਿਗਰੀ ਤਕਰੀਬਨ 9900 ਡਿਗਰੀ ਜਿਹੜਾ ਆ ਇੱਥੇ ਫਰੈਜ਼ਨੋ ਦੇ ਵਿੱਚ ਟੈਂਪਰੇਚਰ ਜਾਣਾ ਆ। ਸੋ ਸਿਆਰਾਸ ਦੇ ਵਿੱਚ ਵੀ ਗਰਮੈਸ਼ ਹੋਊਗੀ ਤੇ ਬਰਫ਼ ਤੇਜ਼ੀ ਦੇ ਨਾਲ ਪਿਘਲੇਗੀ। ਮਾੜੀ ਖਬਰ ਆ ਰਹੀ ਆ ਅਗਲੀ। ਇੱਕ ਯੂਐਸ ਬਨੀਨ ਦਾ 20 ਸਾਲਾਂ ਦਾ ਜਿਹੜਾ ਇੱਕ ਮੁੰਡਾ ਆ, ਉਹ ਐਕਟਿਵ ਡਿਊਟੀ ਟ੍ਰੇਨਿੰਗ ਐਕਸਰਸਾਈਜ਼ ਦੇ ਦੌਰਾਨ ਉਸ ਦੀ ਮੌਤ ਹੋ ਗਈ ਆ। ਕਹਿੰਦੇ ਵੀ ਇਹ ਟ੍ਰੇਨਿੰਗ ਐਕਸਰਸਾਈਜ਼ ਕਰਦੇ ਗੋਲੀ ਜਿਹੜੀ ਇਸ ਦੇ ਕੋਲੋਂ ਚੱਲੀ, ਗਨ ਡਿਸਚਾਰਜ ਜਿਹੜਾ ਹੋਇਆ, ਜਿਸ ਦੇ ਕਰਕੇ ਲਾਂਸ ਕਾਰਪੋਰਲ ਜੈਕਸਨ ਫੋਰਿੰਜਰ ਉਸ ਦੀ ਮੌਤ ਹੋ ਗਈ ਆ। ਇਹ 20 ਅਪ੍ਰੈਲ ਨੂੰ ਹਾਦਸਾ ਵਾਪਰਿਆ ਸੀਗਾ। ਸੈਕਿੰਡ ਮਰੀਨ ਰੈਜੀਮੈਂਟ ਜਿਹੜੀ ਕੈਂਪ ਲਜੂਨ ਨਾਰਥ ਕੈਰੋਲੀਨਾ ਦੇ ਵਿੱਚ ਆ, ਉੱਥੇ ਉਹਦੇ ਨਾਲ ਸੰਬੰਧਿਤ ਇਹ ਰੈਜੀਮੈਂਟ ਦੇ ਵਿੱਚ ਸੀਗਾ। ਸੋ 29 ਪਾਮਸ ਕੈਲੀਫੋਰਨੀਆ ਦੇ ਵਿੱਚ ਇਹ ਜਿਹੜੀ ਐਕਟਿਵ ਜਿਹੜੀ ਡਿਊਟੀ ਟ੍ਰੇਨਿੰਗ ਐਕਸਰਸਾਈਜ਼ ਚੱਲ ਰਹੀ ਸੀ, ਜਦ ਟਰੱਕ ਦੇ ਵਿੱਚ ਇਹ ਗੋਲੀ ਚੱਲ ਗਈ ਆ। ਸੋ ਜਿਹੜੇ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਵੀ ਜਿਹੜੀ ਨੇਵਲ ਕ੍ਰਿਮੀਨਲ ਇਨਵੈਸਟੀਗੇਟਿਵ ਸਰਵਿਸ ਆ, NCIS, ਉਹ ਇਸ ਦੀ ਇਨਵੈਸਟੀਗੇਸ਼ਨ ਹੁਣ ਕਰ ਰਹੀ ਆ। ਇਸ ਦੇ ਬਾਬਤ ਅਜੇ ਇਹਨਾਂ ਨੇ ਹੋਰ ਇਸ ਤੋਂ ਵੱਧ ਡੀਟੇਲ ਨਹੀਂ ਦਿੱਤੀ ਹੈਗੀ। ਇੱਕ ਇਹ ਇਨਫੈਂਟਰੀ ਮੈਨ ਸੀਗਾ, 20 ਸਾਲਾਂ ਦਾ ਇਹ ਜਿਹੜਾ ਮੁੰਡਾ, ਤੇ ਪ੍ਰੀ ਡਿਪਲੋਇਮੈਂਟ ਟ੍ਰੇਨਿੰਗ ਦੇ ਲਈ ਇੱਥੇ ਜਿਹੜੇ 29 ਪਾਮਸ ਦੇ ਵਿੱਚ ਪਹੁੰਚਿਆ ਸੀ। ਅਗਲੀ ਖਬਰ ਵੱਲ ਚਲੀਏ। ਲਾਸ ਐਂਜਲਸ ਦਾ ਇੱਕ ਰੈਪਰ ਮਨੀ ਸਾਈਨ ਸਵੈਡੇ ਜੋ ਆ, ਉਸ ਨੂੰ ਜੇਲ੍ਹ ਦੇ ਵਿੱਚ ਚਾਕੂ ਦੇ ਨਾਲ ਮਾਰ ਦਿੱਤਾ ਗਿਆ ਹੈਗਾ। ਬਹੁਤ ਹੀ ਪਪੂਲਰ ਰੈਪਰ ਇਹ ਸੀਗਾ ਮਨੀ ਸਾਈਨ, ਜੋ ਮੋਨਰੇ ਕਾਉਂਟੀ ਦੇ ਕਾਰਨਰ ਆਫਿਸ ਆ, ਉਹਨਾਂ ਨੇ ਦੱਸਿਆ ਵੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰੀਹੈਬਲੀਟੇਸ਼ਨ ਨੇ ਕਨਫਰਮ ਕੀਤਾ ਆ ਸਵੈਡੇ ਦੀ ਮੌਤ ਦਾ। ਕਰੈਕਸ਼ਨਲ ਟ੍ਰੇਨਿੰਗ ਫੈਸਿਲਿਟੀ ਜੋ ਸਲੀਡਾ ਦੇ ਵਿੱਚ ਹੈਗੀ ਆ। 22 ਸਾਲਾਂ ਦਾ ਇਹ ਰੈਪਰ, ਜਿਸ ਦਾ ਐਕਚੁਅਲ ਨਾਮ ਜੇਮੀ ਬਰਗੂਦਾ ਵਾਲਡੇ ਸੀ, ਹੰਟਿੰਗਟਨ ਪਾਰਕ ਤੋਂ ਇਹ ਬਿਲੋਂਗ ਕਰਦਾ ਸੀ ਤੇ ਇਸ ਟਾਈਮ ਜੇਲ੍ਹ ਦੇ ਵਿੱਚ ਸੀ। ਤੇ ਜੇਲ੍ਹ 'ਚ ਵੀ ਪਹਿਲਾਂ ਵੀ ਉਸ ਨੂੰ ਇੱਕ ਵਾਰੀ ਜਿਹੜਾ ਆ ਅਟੈਕ ਕੀਤਾ ਗਿਆ ਸੀ, ਪਰ ਕੱਲ ਰਾਤ 10 ਵਜੇ ਦੇ ਕਰੀਬ ਜਿਹੜੇ ਕਰੈਕਸ਼ਨਲ ਆਫੀਸਰਸ ਆ, ਉਹਨਾਂ ਨੇ ਦੇਖਿਆ ਵੀ ਉਹ ਬਾਥਰੂਮ ਦੇ ਵਿੱਚ ਮਰਿਆ ਪਿਆ ਸੀ ਤੇ ਜੇ ਉਸ ਦੇ ਜਿਹੜੇ ਚਾਕੂ ਵੱਜੇ ਪਏ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇੱਕ ਕੈਲੀਫੋਰਨੀਆ ਦੇ ਇੱਕ ਰੇਡੀਓ ਟਾਵਰ ਦੇ ਉੱਤੇ ਬੰਦਾ ਚੜ੍ਹ ਗਿਆ, ਜਿਹੜਾ ਕਿ ਫ੍ਰੀ ਬਿਲੀ ਆਈਲਿਸ਼ ਸਾਈਨ ਲੈ ਕੇ ਉੱਥੇ ਪਹੁੰਚ ਗਿਆ ਸੀਗਾ। ਲਾਸ ਐਂਜਲਸ ਦੇ ਵਿੱਚ ਕਹਿੰਦੇ ਵੀ ਜਿਹੜਾ KTLA ਨਿਊਜ਼ ਟਾਵਰ ਆ, ਉਸ ਦੇ ਉੱਤੇ ਬੰਦਾ ਅਚਨਚੇਤੇ ਚੜ੍ਹ ਗਿਆ। ਲਾਸ ਐਂਜਲਸ ਫਾਇਰ ਡਿਪਾਰਟਮੈਂਟ ਨੂੰ ਇਹ ਕੱਲ ਸ਼ਾਮੀ ਜਿਹੜਾ ਆ ਉਹ ਪਤਾ ਲੱਗਾ। ਕਈ ਘੰਟਿਆਂ ਦਾ ਸਟੈਂਡ ਆਫ ਜਿਹੜਾ ਹੋ ਰਿਹਾ, ਤੇ ਫਿਰ ਫਾਈਨਲੀ ਇਹ ਥੱਲੇ ਵਾਪਸ ਆ ਗਿਆ। ਬਿਲੀ ਆਈਲਿਸ਼ ਇੱਕ ਕਾਫੀ ਪਪੂਲਰ ਜਿਹੜਾ ਹਰਜੋਤ ਸਿੰਘ ਜੀ ਇਹ ਬੀਬੀ ਹੈਗੀ ਆ, ਸਿੰਗਰ ਆ, ਪੌਪ ਸਿੰਗਰ ਆ, ਤੇ ਇਸ ਨੂੰ ਫ੍ਰੀ ਨੂੰ ਲੈ ਕਰਨ ਦੇ ਲਈ ਜਿਹੜੀ ਗੱਲ ਕਰ ਰਹੇ ਆ, ਮੇਰੇ ਧਿਆਨ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਆ ਵੀ ਉਹ ਕਿਤੇ ਲੁਕਾ ਕੇ ਰੱਖੀ ਆ ਜਾਂ ਕਿੱਦਾਂ ਆ, ਜਾਂ ਕੀ ਇਸ ਦੇ ਨਾਲ ਆ। ਸੋ ਅਫੀਸ਼ੀਅਲ ਨੇ ਕਿਹਾ ਵੀ ਇਹ ਬੰਦਾ ਪ੍ਰੋਟੈਸਟ ਸੀਗਾ,
ਪਰ ਕਹਿੰਦੇ ਵੀ ਇਹ ਅਨਕਲੀਅਰ ਆ ਵੀ ਇਹ ਪ੍ਰੋਟੈਸਟ ਕੀ ਕਰ ਰਿਹਾ ਸੀਗਾ, ਜਿਹੜਾ ਹੈਂਡ ਰਿਟਨ ਸਾਈਨ ਇਸਨੇ ਜਿਹੜਾ ਇਹ ਲਿਖਿਆ ਸੀਗਾ। ਸੋ ਕਹਿੰਦੇ ਵੀ ਜਦ ਇਹ ਉੱਤੇ ਚੜ ਗਿਆ ਤਾਂ ਥੱਲੇ ਲੋਕ ਵੀ ਕਾਫੀ ਇਕੱਠੇ ਹੋ ਗਏ, ਪਰ ਕਈ ਘੰਟਿਆਂ ਦੀ ਨੈਗੋਸੀਏਸ਼ਨ ਤੋਂ ਬਾਅਦ ਚ ਕ੍ਰਾਈਸਿਸ ਟੀਮ ਨੇ ਇਸ ਨੂੰ ਥੱਲੇ ਉਤਰਨ ਦੇ ਲਈ ਮਨਾ ਲਿਆ। ਕੈਲੀਫੋਰਨੀਆ ਦੀਆਂ ਇਹਨਾਂ ਕਾਉਂਟੀਜ਼ ਦੇ ਵਿੱਚ ਜੇ ਤੁਸੀਂ ਘਰ ਖਰੀਦਣਾ ਚਾਹੁੰਦੇ ਆ ਤਾਂ ਘੱਟੋ ਘੱਟ ਤੁਹਾਨੂੰ $1 ਮਿਲੀਅਨ ਜਿਹੜਾ ਉਹ ਤੋਂ ਥੱਲੇ ਕੋਈ ਵੀ ਘਰ ਨਹੀਂ ਮਿਲਣਾ ਹੈਗਾ। ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਮੀਡੀਅਨ ਹੋਮ ਪ੍ਰਾਈਸ ਘਰ ਦੀ ਹਜੇ ਵੀ 12,05,000 ਹੈਗੀ ਆ। ਇੱਥੇ ਯੂਨੀਵਰਸਿਟੀ ਆ, ਕੋਸਟ ਲਾਈਨ ਹੈਗੀ ਆ, ਬੀਚ ਹੈਗੇ ਆ। ਅਲਾਮੀਡਾ ਕਾਉਂਟੀ ਜਿਹੜੀ ਬੜੀ ਪੋਪੂਲਰ ਕਾਉਂਟੀ ਹੈਗੀ ਆ, ਜਿਹਦੇ ਵਿੱਚ ਓਕਲੈਂਡ ਵੀ ਹੈਗਾ ਆ, ਪੋਪੂਲੇਸ਼ਨ ਬਹੁਤ ਜ਼ਿਆਦਾ ਆ, ਉੱਥੇ 12,25,000 ਦੇ ਕਰੀਬ ਮੀਡੀਅਮ ਹੋਮ ਪ੍ਰਾਈਸ ਆ। ਔਰੇਂਜ ਕਾਉਂਟੀ ਦੇ ਵਿੱਚ ਮੀਡੀਅਮ ਹੋਮ ਪ੍ਰਾਈਸ 12,50,000 ਦੇ ਕਰੀਬ ਆ। ਲਾਸ ਐਂਜਲਸ ਨੂੰ ਜਾਣਿਆ ਜਾਂਦਾ ਵੀ ਉੱਥੇ ਬਹੁਤ ਮਹਿੰਗੇ ਮੈਂਸ਼ਨਸ ਹੈਗੇ, ਬੈਵਰਲੀ ਹਿਲ, ਬੈਲ ਏਅਰ, ਹਾਲੀਵੁੱਡ, ਮੈਲਬੂ ਦੇ ਵਿੱਚ, ਤੇ ਇਹਦੇ ਨਾਲ ਹੀ ਜਿਹੜੀ ਆ ਔਰੇਂਜ ਕਾਉਂਟੀ ਸਾਊਥ ਦੇ ਵਿੱਚ ਹੈਗੀ ਆ। ਮਰੀਨ ਕਾਉਂਟੀ ਦੇ ਵਿੱਚ ਮੀਡੀਅਨ ਹੋਮ ਪ੍ਰਾਈਸ 16 ਲੱਖ ਦੇ ਕਰੀਬ ਆ। ਸੈਨ ਫਰਾਂਸਿਸਕੋ ਦਾ ਬੇ ਏਰੀਆ, ਸੈਨ ਫਰਾਂਸਿਸਕੋ 'ਚ 17 ਲੱਖ ਦੇ ਕਰੀਬ, ਸੈਂਟਾ ਕਲਾਰਾ ਕਾਉਂਟੀ 'ਚ 17 ਲੱਖ ਮੀਡੀਅਮ ਹੋਮ ਦੀ ਪ੍ਰਾਈਸ ਆ ਅੱਜ ਦੀ ਡੇਟ ਦੇ ਵਿੱਚ, ਤੇ ਸੈਨ ਮਟੇਓ ਕਾਉਂਟੀ ਦੇ ਵਿੱਚ ਮੀਡੀਅਮ ਹੋਮ ਪ੍ਰਾਈਸ 18,60,000 ਆ। ਜੀ, ਕੰਮ ਬਹੁਤਾ ਜਿਹੜਾ ਹਰਜੋਤ ਸਿੰਘ ਜੀ ਮਹਿੰਗਾ ਹੋ ਚੁੱਕਾ ਆ, ਚਿਰ ਦਾ ਹੀ ਆ, ਚੱਲ ਰਿਹਾ ਆ, ਪਤਾ ਨਹੀਂ ਲੋਕ ਉਡੀਕ ਰਹੇ ਆ ਪ੍ਰਾਈਸਾਂ ਘਟਣਗੀਆਂ, ਪਰ ਬਹੁਤ ਵਾਰੀ ਆਪਣੇ ਜਿਹੜੇ ਰੀਅਲਟਰ ਆ ਕੇ ਦੱਸਦੇ ਰਹੇ ਵੀ ਬੈਡ ਲੋਨਸ ਨਾ ਹੋਣ ਕਰਕੇ ਜਿਹੜੀਆਂ ਪ੍ਰਾਈਸਿਸ ਆ ਇਹ ਕਿਤੇ ਨਾ ਕਿਤੇ ਉੱਥੇ ਹੀ ਆ। ਇਹ ਨਹੀਂ ਆ ਵੀ ਇਸ ਵਾਰ ਰੀਅਲ estate ਮਾਰਕੀਟ ਪੂਰੀ ਤਰ੍ਹਾਂ ਕੋਲੈਪਸ ਕਰ ਜੂਗੀ, ਕਰੈਕਸ਼ਨ ਜ਼ਰੂਰ ਹੋਊਗੀ, ਪਰ ਇੰਨੀ ਕਿੰਨੀ ਹੋਊਗੀ ਇਹ ਅਜੇ ਵੀ ਸਵਾਲ ਆ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਸੈਨੇਟ ਦੇ ਵਿੱਚ ਇਸ ਟਾਈਮ ਕੁਝ ਜਿਹੜੇ ਡੈਮੋਕ੍ਰੇਟਸ ਆ ਉਹ ਸੋਚਦੇ ਆ ਵੀ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਆ ਉਹਨਾਂ ਉੱਤੇ ਟੈਕਸ ਨੂੰ ਵਧਾਇਆ ਜਾਵੇ। 1997 ਤੋਂ ਕੈਲੀਫੋਰਨੀਆ ਦੇ ਸਾਰੇ ਬਿਜ਼ਨਸਿਸ ਸਟੇਟ ਟੈਕਸ ਰੇਟ ਪੇ ਕਰ ਰਿਹਾ 8.84% ਦਾ, ਜਿਹੜੀ ਉਹਨਾਂ ਦੀ ਇਨਕਮ ਆ ਉਸ ਦੇ ਉੱਤੇ। ਇਸ ਨਵੇਂ ਪ੍ਰਪੋਜ਼ਲ ਦੇ ਤਹਿਤ 2 ਟੈਕਸ ਰੇਟ ਬਣਾਏ ਜਾਣਗੇ ਬਿਜ਼ਨਸਿਸ ਦੇ ਲਈ ਜਿਹੜੇ ਕੈਲੀਫੋਰਨੀਆ 'ਚ ਆ। ਕੰਪਨੀਆਂ ਪਹਿਲੇ $1.5 ਮਿਲੀਅਨ ਦੇ ਉੱਤੇ 6.63% ਟੈਕਸ ਪੇ ਕਰਨਗੀਆਂ, ਤੇ ਜਿੰਨੀ ਵੀ ਮਨੀ ਉਸ ਤੋਂ 1.5 ਮਿਲੀਅਨ ਤੋਂ ਉੱਤੇ ਬਣਾਉਣਗੀ ਉਹਦੇ ਤੇ 10.99 ਜਿਹੜਾ ਟੈਕਸ ਆ ਉਹ ਰੇਟ ਰੱਖਿਆ ਗਿਆ ਆ। ਕਹਿੰਦੇ ਵੀ ਇਹ ਜਿਹੜਾ ਹਾਇਰ ਟੈਕਸ ਰੇਟ ਆ ਇਹ ਜਿਹੜੀਆਂ 2500 ਕੰਪਨੀਜ਼ ਆ ਉਹਨਾਂ ਉੱਤੇ ਲਾਗੂ ਹੋਵੇਗਾ ਜਿਨ੍ਹਾਂ ਦੀ ਇਨਕਮ $1.5 ਮਿਲੀਅਨ ਤੋਂ ਵੱਧ ਜਿਹੜੀ ਉਹ ਦੱਸੀ ਜਾਂਦੀ ਆ। ਸੋ ਕਹਿੰਦੇ ਵੀ ਇਸ ਦੇ ਨਾਲ ਤਕਰੀਬਨ $7.2 ਬਿਲੀਅਨ ਸਾਲਾਨਾ ਜਿਹੜਾ ਸਟੇਟ ਨੂੰ ਇਸ ਦੇ ਵਿੱਚ ਮੁਨਾਫਾ ਹੋ ਸਕਦਾ ਆ। ਇਸ ਦੇ ਨਾਲ 1.6 ਮਿਲੀਅਨ ਬਿਜ਼ਨਸਿਸ ਅਜਿਹੇ ਨੇ ਜਿਨ੍ਹਾਂ ਦੀ ਇਨਕਮ $1.5 ਮਿਲੀਅਨ ਤੋਂ ਘੱਟ ਆ, ਤੇ ਉਹਨਾਂ ਦਾ ਇਨਫੈਕਟ ਸਟੇਟ ਟੈਕਸ ਰੇਟ ਜਿਹੜਾ ਆ ਉਹ ਘਟ ਜਾਊਗਾ, ਤੇ ਉਦਾਂ ਸਟੇਟ ਦਾ ਰੈਵਨਿਊ $2.2 ਬਿਲੀਅਨ ਘਟੂਗਾ, ਪਰ ਦੂਜੇ ਪਾਸੇ $7.2 ਬਿਲੀਅਨ ਵਧੂਗਾ। ਸੋ ਕੁੱਲ ਮੁਨਾਫਾ ਜਿਹੜਾ $5 ਬਿਲੀਅਨ ਦਾ ਇਸ ਵਿੱਚ ਹੋ ਸਕਦਾ ਹੈ। ਸੋ ਸਮਾਲ ਬਿਜ਼ਨਸ ਓਨਰਸ ਦੇ ਲਈ ਜੇ ਇਸ ਦੇ ਫੇਸ ਦੇ ਉੱਤੇ ਜਾਈਏ ਤਾਂ ਇਹਨਾਂ ਨੂੰ ਫਾਇਦਾ ਹੋ ਸਕਦਾ ਆ, ਪਰ ਇਹ ਹੁਣ ਦੇਖਣਾ ਹੋਊਗਾ ਵੀ ਕੀ ਇਸ ਪ੍ਰਪੋਜ਼ਲ ਨੂੰ ਲੈਜਿਸਲੇਚਰ ਦੇ ਵਿੱਚ ਵੀ ਜਿਹੜਾ ਆ ਸਾਥ ਮਿਲਦਾ ਆ ਜਾਂ ਨਹੀਂ। ਉੱਦਾਂ ਤਾਂ ਡੈਮੋਕ੍ਰੇਟ ਦੋਨਾਂ ਹੀ ਚੈਂਬਰਸ ਦੇ ਵਿੱਚ ਮੈਜੋਰਟੀ 'ਚ ਨੇ, ਤੇ ਹਾਲ ਦੀ ਘੜੀ ਜਿਹੜੇ ਲੀਡਰਸ ਆ ਇਹਨਾਂ ਦੀ ਪਾਰਟੀ ਦੇ ਵੱਲੋਂ ਸਟੇਟ ਅਸੈਂਬਲੀ ਦੇ ਇਸ ਪਲਾਨ ਦੇ ਉੱਤੇ ਐਗਰੀ ਨਹੀਂ ਕੀਤੇ, ਤੇ ਉਧਰ ਗੈਵਿਨ ਨਿਊਸਮ ਨੇ ਕਿਹਾ ਵੀ ਕਹਿੰਦੇ ਜੇ ਮੇਰੇ ਡੈਸਕ ਦੇ ਉੱਤੇ ਪਹੁੰਚਿਆ ਤਾਂ ਮੈਂ ਝੱਟ ਦੇਣੀ ਇਸ ਨੂੰ ਸਾਈਨ ਕਰ ਦਊਂਗਾ। ਜੀ ਬਿਲਕੁਲ, ਪਰ ਇਹ ਬਿੱਲ ਬਣਨ ਨੂੰ ਜਿਹੜਾ ਹੈ ਹਜੇ ਕਾਫੀ ਸਮਾਂ ਜਿਹੜਾ ਲੱਗ ਸਕਦਾ ਹੈਗਾ, ਕਿਉਂਕਿ 2/3 ਵੋਟ ਚਾਹੀਦੀ ਆ ਹਾਊਸ ਤੇ ਲੈਜਿਸਲੇਚਰ ਦੇ ਵਿੱਚ। ਹਾਲਾਂਕਿ ਇੰਨੀ ਮੈਜੋਰਟੀ ਡੈਮੋਕ੍ਰੇਟਸ ਦੀ ਹੈਗੀ ਆ, ਦੋਨਾਂ ਚੈਂਬਰ 'ਚ ਉਹ ਇਹਨਾਂ ਨੂੰ ਜਿਹੜੀ ਆ ਮੈਜੋਰਟੀ 'ਚ ਆ, ਤੇ ਸਟੇਟ ਅਸੈਂਬਲੀ ਹਜੇ ਇਹਦੇ ਉੱਤੇ ਐਗਰੀ ਨਹੀਂ ਹੋਈ ਹੈਗੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਰੀਟੇਲ ਹੈਡ ਉਹਨਾਂ ਨੇ ਪ੍ਰੋਪੋਜੀਸ਼ਨ 47 ਨੂੰ ਲੈ ਕੇ ਕਿਹਾ ਆ ਵੀ ਇਹ ਜਿਹੜਾ ਕੈਲੀਫੋਰਨੀਆ 'ਚ ਲਾ ਬਣਾਇਆ ਗਿਆ ਸੀ ਬਹੁਤ ਹੀ ਗੰਦਾ ਲਾ ਸੀ, ਜਿਹਦੇ ਨਾਲ ਚੋਰੀਆਂ ਇੰਨੀਆਂ ਜ਼ਿਆਦਾ ਵੱਧ ਗਈਆਂ ਆ। ਟਾਰਗੇਟ ਵਰਗੇ ਸਟੋਰ ਨੂੰ ਵੀ ਪੂਰੀ ਦੀ ਪੂਰੀ ਜਿਹੜੀ ਇਨਵੈਂਟੋਰੀ ਆ ਉਸ ਨੂੰ ਹੁਣ ਲੌਕ ਕਰਨਾ ਪੈ ਰਿਹਾ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਪ੍ਰੋਪੋਜੀਸ਼ਨ 47 ਇਹ ਉਹੀ ਪ੍ਰੋਪੋਜੀਸ਼ਨ ਆ ਜਿਸ ਦੇ ਮੁਤਾਬਕ ਜਿਹੜਾ ਕ੍ਰਾਈਮ ਆ ਉਹਨੂੰ ਡਾਊਨਗ੍ਰੇਡ ਕਰ ਦਿੱਤਾ ਗਿਆ ਸੀ। ਜੇ ਤੁਸੀਂ $950 ਤੱਕ ਦੀਆਂ ਸਮਾਨ ਦੀ ਚੋਰੀ ਕਰਦੇ ਆ
ਤੇ ਤੁਹਾਨੂੰ ਜਿਹੜੀ ਆ ਫੈਲਨੀ ਨਹੀਂ ਲੱਗਣੀ, ਮਿਸਡਮੀਨਰ ਚਾਰजेस ਲੱਗੂਗੇ। $950 ਤੋਂ ਉੱਪਰ ਹੋਊਗੇ ਫੇਰ ਤੁਹਾਡੇ ਤੇ ਫੈਲਨੀ ਲੱਗ ਸਕਦੀ ਆ। ਇਸੇ ਤੋਂ ਬਾਅਦ ਬਹੁਤਾ ਜਿਹੜਾ ਇਹ ਸਮੈਸ਼ ਐਂਡ ਗ੍ਰੈਬ ਵਾਲਾ ਜਿਹੜਾ ਆ ਮੁੱਦਾ ਵੀ ਸ਼ੁਰੂ ਹੋਇਆ, ਇਕੱਠੇ ਜਾਣੇ ਵੜ ਜਾਓ, ਸਮਾਨ $900 ਦਾ ਘੱਟ ਦਾ ਜਿਹੜਾ ਹੈਗਾ ਚੱਕ ਕੇ ਤੇ ਭੱਜ ਜਾਓ। ਹੁਣ ਕੈਲੀਫੋਰਨੀਆ ਰਿਟੇਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਰਾਸ਼ੇਲ ਮਿਸ਼ਲਿਨ ਉਹਨਾਂ ਨੇ ਇਹ ਕਿਹਾ ਆ ਵੀ ਇਹ ਹੁਣ ਤੁਹਾਡੇ ਦੇਖੋ ਵੀ ਨੇਬਰਹੁੱਡ ਕਿਸ ਤਰ੍ਹਾਂ ਹੋ ਰਹੀ ਹੈਗੀ ਆ। ਟਾਰਗੇਟ ਵਰਗੇ ਸਟੋਰਾਂ ਨੇ ਆਪਣੇ ਇਨਵੈਂਟੋਰੀ ਨੂੰ ਲੌਕ ਕਰ ਦਿੱਤਾ ਆ ਸ਼ੀਸ਼ਿਆਂ ਦੇ ਵਿੱਚ, ਵੀ ਜਦੋਂ ਤੁਸੀਂ ਜਾਓਗੇ ਦੇਖੋਗੇ ਫੇਰ ਉਹ ਸਮਾਨ ਕੱਢ ਕੇ ਤੁਹਾਨੂੰ ਜਿਹੜੇ ਦਊਗੇ। ਸ਼ੌਪ ਲਿਫਟਿੰਗ ਦਾ ਕ੍ਰਾਈਸਿਸ ਬਹੁਤ ਵੱਡਾ ਬਣਿਆ ਹੋਇਆ ਹੈ। ਇਹਨੂੰ ਦੇਖਦੇ ਹੋਏ ਕਿੰਨੇ ਸਾਰੇ ਸਟੋਰ ਸੈਨ ਫਰਾਂਸਿਸਕੋ 'ਚ ਤਾਂ ਬੰਦ ਹੋ ਗਏ ਹੈਗੇ। ਨੈਸ਼ਨਲ ਰਿਟੇਲ ਫੈਡਰੇਸ਼ਨ ਨੇ 2022 ਦੇ ਵਿੱਚ ਜੋ ਸਰਵੇ ਕੀਤਾ ਸੀ ਉਹਨਾਂ ਦੇ ਮੁਤਾਬਕ ਉਹਨੇ ਦੱਸਿਆ ਵੀ ਸੈਨ ਫਰਾਂਸਿਸਕੋ ਤੇ ਓਕਲੈਂਡ ਸੈਕੰਡ ਮੋਸਟ ਹਾਰਡ ਹਿੱਟ ਮੈਟਰੋਪੋਲੀਟਨ ਏਰੀਆ ਆ ਬਾਈ ਥੈਫਟ, ਲਾਸ ਐਂਜਲਸ ਤੋਂ ਬਾਅਦ। ਤੇ ਇਹਨਾਂ ਦੋ ਟਾਊਨਾਂ 'ਚ ਸਭ ਤੋਂ ਜ਼ਿਆਦਾ ਜਿਹੜੀ ਆ ਚੋਰੀ ਹੁੰਦੀ ਹੈਗੀ ਆ। ਐਪਲ ਸਟੋਰ ਇਨ ਪਾਲੋ ਆਲਟੋ ਜਿਹੜਾ ਆ ਉਹਨਾਂ ਨੇ ਕਿਹਾ ਵੀ $35,000 ਤੋਂ ਵੱਧ ਦਾ ਜਿਹੜਾ ਸਮਾਨ ਆ ਉਹਨਾਂ ਦੇ ਸਟੋਰ ਤੋਂ ਚੋਰੀ ਕੀਤਾ ਗਿਆ। ਉਹਨਾਂ ਦੇ ਕੋਲ ਵੀਡੀਓਜ਼ ਵੀ ਹੈਗੀਆਂ ਆ ਬਲੈਕ ਫਰਾਈਡੇ ਵਾਲੇ ਦਿਨ ਵੀ, ਪਰ ਜਿਹੜੇ ਉਹਨਾਂ ਦੇ ਸਿਕਿਉਰਿਟੀ ਗਾਰਡ ਆ ਉਹ ਫਿਰ ਉਹ ਰੋਕਦੇ ਨਹੀਂ ਹੈ। ਉਹ ਵੀ ਕੀ ਕਰਨ, ਡਰਦੇ ਆ ਵੀ ਕੱਲ ਨੂੰ ਕੋਈ ਜਿਹੜਾ ਆ ਉਹਨਾਂ ਨੂੰ ਸੱਟ ਚੋਟ ਨਾ ਮਾਰੇ। ਉਸੇ ਸਟੋਰ ਨੂੰ ਕਹਿੰਦੇ 2018 ਚ 24 ਘੰਟਿਆਂ ਚ ਚੋਰੀ ਲਈ $1 ਲੱਖ ਦਾ ਸਮਾਨ ਉਹਦੇ ਚੋਂ ਚੋਰੀ ਕੀਤਾ ਗਿਆ ਸੀ। ਉਸ ਤੋਂ ਪਹਿਲਾਂ 2016 ਦੇ ਵਿੱਚ ਵੀ ਉੱਥੇ ਜਿਹੜੀ ਚੋਰੀ ਹੋਈ ਸੀ। ਸੋ ਇੰਨੀ ਜ਼ਿਆਦਾ ਜਿਹੜੀ ਆ ਚੋਰੀ ਚਕਾਰੀ ਸਟੋਰਾਂ ਦੇ ਉੱਤੇ ਵਧੀਆ ਹੈਗੀ ਆ। ਇਹ ਸਾਰਾ ਕੁਝ ਜਿਹੜਾ ਪ੍ਰੋਪੋਜੀਸ਼ਨ 47 ਕਰਕੇ ਹੋਇਆ। ਹੁਣ ਜਿਹੜੇ ਲੈਜਿਸਲੇਟਰਸ ਹੈਗੇ ਆ ਉਹਨਾਂ ਦੇ ਉੱਤੇ ਹੁਣ ਪੂਰਾ ਪ੍ਰੈਸ਼ਰ ਬਣਿਆ ਆ ਵੀ ਭਾਈ ਇਸ ਨੂੰ ਜਿਹੜਾ ਰਿਵਾਈਜ਼ ਕਰੋ। ਇਹ ਕਿਉਂਕਿ ਪਹਿਲਾਂ ਸ਼ਾਇਦ $250 ਸੀ, ਉਹ ਤੋਂ ਬਾਅਦ ਇਸ ਨੂੰ ਵਧਾ ਕੇ ਜਿਹੜਾ ਆ ਉਹ $950 ਕਰ ਦਿੱਤਾ ਗਿਆ ਸੀ। ਇਹਦੇ ਨਾਲ ਸੰਬੰਧਿਤ ਇੱਕ ਗੱਲ ਜਿਹੜੀ ਹਰਜੋਤ ਸਿੰਘ ਜੀ ਸ਼ੇਅਰ ਕਰਦੇ ਆ, ਪੁਲਿਸ ਡਿਪਾਰਟਮੈਂਟ ਨੇ ਇਸ ਦੇ ਵਿੱਚ ਦੱਸਿਆ, ਕਹਿੰਦੇ ਵੀ ਇੱਕ ਥਾਂ ਦੇ ਉੱਤੇ LA ਦੇ ਸਾਈਡ ਦੇ ਵਿੱਚ ਉਦੋਂ ਦੇ ਜਿਹੜੇ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਜਿਹੜੀ ਸਾਈਕਲਾਂ ਦੀ ਚੋਰੀ ਬਹੁਤ ਹੋ ਰਹੀ ਸੀ। ਫਿਰ ਉਹਨਾਂ ਨੇ ਸੋਚਿਆ ਵੀ ਚੱਲ ਆਪਾਂ ਫੜਦੇ ਆ ਇੱਕ ਬੇਟ ਸਾਈਕਲ ਜਿਹੜਾ ਉਹ ਲੈ ਕੇ ਆਉਂਦੇ ਆ, ਕਰਦੇ ਆ। ਉਹਨਾਂ ਨੇ ਕਿਹਾ ਵੀ 950 ਆ, ਜਿੱਦਾਂ ਤੁਸੀਂ ਦੱਸ ਰਹੇ ਆ ਪ੍ਰੋਪ 47 ਦੇ ਤਹਿਤ ਵੀ ਉੱਤੇ ਥੱਲੇ ਹੁੰਦਾ ਤੇ ਆਪਾਂ ਕੁਝ ਕਰ ਨਹੀਂ ਸਕਦੇ, ਵੀ ਐਟਲੀਸਟ 950 ਤੋਂ ਵੱਧ ਹੋਵੇ। $1200 ਇਕੱਠਾ ਕੁੱਠਾ ਉਹਨਾਂ ਨੇ ਕੀਤਾ ਵੀ ਚੱਲ ਆਪਾਂ ਕਰਦੇ ਹਾਂ। ਉਹਨਾਂ ਨੇ DA ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਭਾਈ ਘੱਟੋ ਘੱਟ 5000 ਦਾ ਲੈ ਕੇ ਆਓ ਸਾਈਕਲ, ਜੇ ਤੁਸੀਂ ਇਸ ਦੇ ਵਿੱਚ ਸਟਿੰਗ ਆਪਰੇਸ਼ਨ ਕਰਨਾ ਆ। ਉਹ ਕਹਿੰਦੇ ਪੁੱਛਣ ਲੱਗੇ ਵੀ ਉਹ ਕਾਹਤੇ, ਕਹਿੰਦੇ ਭਾਈ ਡੈਪਰੀਸ਼ੀਏਸ਼ਨ ਵੈਲਿਊ, ਉਹ ਜਦੋਂ ਚੋਰੀ ਕੀਤਾ ਤੇ ਉਦੋਂ ਦੀ ਡੈਪਰੀਸ਼ੀਏਸ਼ਨ ਵੈਲਿਊ ਵੀ ਇਨਫੈਕਟ 950 ਤੋਂ ਉੱਤੇ ਰਵੇ। ਸੋ ਇਸ ਚੀਜ਼ ਦੇ ਉੱਤੇ ਜਿਹੜੇ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਡੇ ਤਾਂ ਭਾਈ ਹੱਥ ਖੜੇ ਆ, ਅਸੀਂ $5000 ਆਪਣੇ ਕੋਲੋਂ ਕਿੱਥੋਂ ਲਿਆ ਕੇ ਇੱਕ ਸਾਈਕਲ ਚੋਰੀ ਕਰਾਈਏ ਤੇ ਫਿਰ ਬੰਦਿਆਂ ਨੂੰ ਜਿਹੜਾ ਉਹਨਾਂ ਨੂੰ ਉਸ ਦੇ ਵਿੱਚ ਜਿਹੜਾ ਉਹ ਫੜੀਏ। ਹੁਣ ਦੇਖੋ ਇਹਦੇ ਵਿੱਚ ਮਸਲਾ ਇਹ ਨਾਲ ਬਣ ਗਿਆ ਵੀ ਕਿਸ ਤਰੀਕੇ ਦੇ ਨਾਲ ਵੀ ਜਿਹੜੇ ਚੋਰਾਂ ਦੇ ਰਾਈਟਸ ਜ਼ਿਆਦਾ ਆ, ਰਿਪਲੇਸਮੈਂਟ ਵੈਲਿਊ ਦੇ ਉੱਤੇ ਜਿਹੜਾ DA ਆ ਉਹ ਉਹਨਾਂ ਨੂੰ ਜਿਹੜਾ ਉਸ ਦੇ ਉੱਤੇ ਚਾਰਜ ਨਹੀਂ ਕਰ ਰਿਹਾ, ਉਹਦੇ ਵਿੱਚ ਡੈਪਰੀਸ਼ੀਏਸ਼ਨ ਲਾ ਕੇ ਜਿਹੜੀ ਚੀਜ਼ ਚੋਰੀ ਹੋਈ ਆ ਉਸ ਦੀ ਵੈਲਿਊ ਨੂੰ ਘੋਖਿਆ ਜਾ ਰਿਹਾ ਆ। ਇਦਾਂ ਤਾਂ ਪਰ ਹੋ ਗਿਆ ਕੰਮ। 2014 ਦੇ ਵਿੱਚ ਜਦ ਇਹ ਪ੍ਰੋਪੋਜੀਸ਼ਨ 47 ਪਾਸ ਹੋਈ ਆ, ਆਪਾਂ ਰੀਸੈਂਟਲੀ ਦੇਖਿਆ ਵੀ ਪਿਛਲੇ 2-2.5 ਸਾਲਾਂ 'ਚ ਇਹ ਕੋਵਿਡ ਦੇ ਦੌਰਾਨ ਉਸ ਤੋਂ ਬਾਅਦ ਦੇ ਵਿੱਚ ਸਮੈਸ਼ ਐਂਡ ਗ੍ਰੈਬ ਬਹੁਤ ਤੇਜ਼ੀ ਦੇ ਨਾਲ ਜਿਹੜੇ ਆ ਉਹ ਵਧੇ ਆ। ਵਿਹਲਾ ਦਿਮਾਗ ਸ਼ੈਤਾਨ ਦਾ ਘਰ ਇਸ ਪਾਸੇ ਆ। ਲਾਅ ਮੇਕਰਸ ਨੇ ਇਹ ਚੀਜ਼ ਲਿਆਂਦੀ ਆ ਤੇ ਲਾਅ ਐਨਫੋਰਸਮੈਂਟ ਦੇ ਹੱਥ ਇਸ ਦੇ ਨਾਲ ਵੱਜ ਗਏ ਆ। ਉੱਦਾਂ ਵੈਸੇ ਹਰਜੋਤ ਸਿੰਘ ਜੀ ਦੇਖਿਆ ਜਾਵੇ ਪੁਲਿਸ ਡਿਪਾਰਟਮੈਂਟ ਕੋਲ ਇਨਫ ਮਨੀ ਹੁੰਦੀ ਆ, $5000 ਦਾ ਉਹ ਖਰਚ ਕੇ ਉਹ ਬੰਦਿਆਂ ਨੂੰ ਫੜ ਸਕਦੇ ਸੀਗੇ, ਪਰ ਉਹਨਾਂ ਨੇ ਵੀ ਹੱਥ ਪਿੱਛੇ ਖਿੱਚ ਲਏ। ਉਹ ਇੱਕ ਡਿਫਰੈਂਟ ਸਟੋਰੀ ਆ। ਪਰ ਇਸ ਸਾਰੇ ਮਾਮਲੇ ਦੇ ਵਿੱਚ ਇੱਥੋਂ ਇਹ ਪਤਾ ਲੱਗਦਾ ਆ ਵੀ ਭਾਈ ਤੁਹਾਡਾ ਕੋਈ ਸਮਾਨ ਚੋਰੀ ਵੀ ਹੋ ਜਾਂਦਾ ਆ, ਇਵੈਂਚੁਅਲੀ ਜੇ $950 ਤੋਂ ਉੱਤੇ ਵੀ ਆ ਤੇ ਬਾਅਦ ਚ ਡੈਪਰੀਸ਼ੀਏਸ਼ਨ ਵੈਲਿਊ ਦੇ ਉੱਤੇ ਉਹਨਾਂ ਨੂੰ ਚਾਰਜ ਕਰਨ ਬਾਰੇ ਜਿਹੜਾ ਉਹ ਸੋਚਣਾ ਆ, ਤੇ ਜੇ ਉਹ 950 ਦੇ ਉੱਤੇ ਹੋਈ ਤੇ ਫਿਰ ਚਾਰਜ ਹੋਣਾ ਆ। ਸੋ ਭਾਈ ਆਪੋ ਆਪਣੀ ਸੇਫਟੀ, ਆਪੋ ਆਪਣੀਆਂ ਜਿਹੜੀਆਂ ਇਹ ਚੀਜ਼ਾਂ ਦੀ ਸੁਰੱਖਿਆ, ਇਹਨਾਂ ਨੂੰ ਚੋਰੀ ਤੋਂ ਕਿੱਦਾਂ ਬਚਾਉਣਾ ਆ, ਇਸ ਦੇ ਉੱਤੇ ਆਪ ਹੀ ਜਾਂ 47 ਨੂੰ ਕੋਈ ਰਿਵਰਸ ਕਰਨ ਵਾਲੀ ਕੋਈ ਨਵੀਂ ਪ੍ਰੋਪੋਜੀਸ਼ਨ ਨਹੀਂ ਆਉਂਦੀ। ਆਈ ਥਿੰਕ ਹੁਣ ਤਾਂ ਆਸਾਨੀ ਦੇ ਨਾਲ ਲੋਕਾਂ ਦੇ ਮਨਾਂ 'ਚ ਭਾਵਨਾ ਹੈਗੀ ਆ, ਜੇ ਕੋਈ ਸੋਚ ਰਹੇ ਆ ਇਦਾਂ ਨੂੰ ਇਸ ਨੂੰ ਰਿਵਰਸ ਕਰਨ ਦੇ ਲਈ ਤਾਂ ਜ਼ਰੂਰ ਉਹਨਾਂ ਨੂੰ ਜਲਦੀ ਕਦਮ ਜਿਹੜੇ ਉਹ ਚੱਕਣ ਦੀ ਜ਼ਰੂਰਤ ਹੈਗੀ ਆ। ਰਿਟੇਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਮਿਸ਼ਲਿਨ ਨੇ ਇਹ ਕਿਹਾ ਆ ਵੀ ਜਿਹੜਾ ਇਹ ਟ੍ਰੈਂਡ ਚੱਲ ਰਿਹਾ ਚੋਰੀ ਦਾ ਤੇ ਰਿਪੀਟ ਅਫੈਂਡਰਸ ਹੈਗੇ ਬਾਰ-ਬਾਰ ਜੋ ਕਰ ਰਹੇ ਆ,
ਇੱਕ ਤਰ੍ਹਾਂ ਦੇ ਨਾਲ ਲਾ ਮੇਕਰਸ ਆਪਣੀ ਡਿਊਟੀ ਨੂੰ ਫੇਲ ਕਰ ਰਹੇ ਆ ਲਾ ਅਵਾਈਡਿੰਗ ਕੈਲੀਫੋਰਨੀਅਨ ਰੈਜ਼ੀਡੈਂਟਸ ਨੂੰ ਪ੍ਰੋਟੈਕਟ ਕਰਨ ਦੇ ਲਈ। ਬਿਲਕੁਲ। ਸੋ ਇਹਨਾਂ ਦੇ ਰਾਈਟਸ ਲਾ ਅਬਾਈਡਿੰਗ ਸਿਟੀਜ਼ਨ ਦੇ ਘੱਟ ਆ ਤੇ ਜਿਹੜੇ ਚੋਰਾਂ ਦੇ ਆ ਉਹਨਾਂ ਦੇ ਰਾਈਟ ਇਸ ਟਾਈਮ ਜਿਹੜੇ ਉਹ ਇਹਨਾਂ ਨੇ ਵਧਾਏ ਹੈਗੇ ਆ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤੀ ਦੇ ਵੱਲ ਆ ਤੇ ਫਲੱਡਸ ਦੀ ਗੱਲ ਕਰ ਰਹੇ ਸੀਗੇ, ਪਰ ਗਰਮੀ ਦਾ ਮੌਸਮ ਆ, ਆਪਾਂ ਨੂੰ ਇਹ ਵੀ ਪਤਾ ਵੀ ਮੀਂਹ ਪੈਣ ਦੇ ਕਰਕੇ ਜਿਹੜੀ ਬਰਸ਼ ਆ, ਘਾਹ ਆ, ਇਹ ਬਹੁਤ ਜ਼ਿਆਦਾ ਹੋ ਗਿਆ ਆ। ਫਾਇਰ ਸੀਜ਼ਨ ਇਸ ਵਾਰ ਬਹੁਤ ਜ਼ਿਆਦਾ ਤੇਜ਼ ਰਹਿਣਾ ਆ। ਆਲਰੇਡੀ ਸੈਨ ਬਰਨਾਰਡੀਨੋ ਕਾਊਂਟੀ ਦੀਆਂ ਮਾਊਂਟੇਨਸ ਦੇ ਵਿੱਚ ਇੱਕ ਬਰਸ਼ ਫਾਇਰ ਹੋਈ ਆ ਜਿਹੜੀ 100 ਏਕੜ ਤੋਂ ਵੱਧ ਆਲਰੇਡੀ ਫੈਲ ਚੁੱਕੀ ਆ। ਨੌਬ ਫਾਇਰ ਜਿਹੜੀ ਲਿਟਲ ਕ੍ਰੀਕ ਰਾਈਟਵੁੱਡ ਇਲਾਕਾ ਆ ਉਸ ਦੇ ਦੱਖਣ ਵੱਲ ਨੂੰ ਇਹ ਅੱਗ ਬਲ ਰਹੀ ਹੈਗੀ ਆ। ਸੋ ਇਹ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਣਾ ਪੈਣਾ ਆ ਲੋਕਾਂ ਨੂੰ ਵੀ, ਜਿੱਥੇ ਜਿੱਥੇ ਭਾਈ ਤੁਹਾਡੀਆਂ ਪ੍ਰੋਪਰਟੀਜ਼ ਹੈਗੀਆਂ ਆ, ਇਹ ਜਿਹੜਾ ਵਧਿਆ ਹੋਇਆ ਘਾਹ ਆ ਇਸ ਨੂੰ ਪਹਿਲਾਂ ਹੀ ਕਾਬੂ 'ਚ ਰੱਖੋ, ਇਸ ਤੋਂ ਪਹਿਲਾਂ ਵੀ ਕੋਈ ਮੁਸ਼ਕਿਲ ਆ ਜਾਵੇ। ਉਹ ਤਾਂ 4th of July ਦੂਰ ਆ, ਉਦੋਂ ਪਟਾਕੇ ਚੱਲਦੇ ਆ ਤੇ ਉਦੋਂ ਅੱਗਾਂ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਆ। ਪਰ ਇਦਾਂ ਦੀ ਚੀਜ਼ ਵੀ ਕੋਈ ਵੀ ਚੰਗਿਆੜਾ ਕਿਤੇ ਵੀ ਇਹ ਅਜਿਹੀ ਭਾਂਬੜ ਜਿਹੜੇ ਉਹ ਮਚਾ ਸਕਦਾ ਜਿਸ ਨੂੰ ਬਾਅਦ 'ਚ ਕਾਬੂ ਕਰਨਾ ਔਖਾ ਹੁੰਦਾ ਆ। ਸੋ ਮੇਕ ਸ਼ੋਰ ਕਰੋ ਵੀ ਸਾਰਾ ਕੁਝ ਤੁਸੀਂ ਕਲੀਨ ਰੱਖੋ, ਖਾਸ ਕਰਕੇ ਆਪਣੇ ਘਰਾਂ, ਆਪਣੀਆਂ ਪ੍ਰੋਪਰਟੀਜ਼ ਦੇ ਆਲੇ ਦੁਆਲੇ। ਤੇ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ ਆਇਲ ਦੀਆਂ ਜੋ ਪ੍ਰਾਈਸਿਸ ਆ 4% ਡਿੱਗ ਪਈਆਂ। ਰਿਸੈਸ਼ਨ ਦਾ ਜੋ ਖਤਰਾ ਆ, ਯੂਐਸ ਦੀ ਜਿਹੜੀ ਇਨਵੈਂਟਰੀ ਆ ਉਹ ਵੀ ਜਿਹੜੀ ਡ੍ਰੌਪ ਹੋਈ ਹੈਗੀ ਆ। ਸੋ ਕਰੂਡ ਆਇਲ ਜਿਹੜੀ ਆ ਪ੍ਰਾਈਸ ਆ ਉਹਦੀ 4% ਥੱਲੇ ਚਲ ਗਈ ਹੈ, $77.69 ਪਰ ਬੈਰਲ। ਜੀ ਰਿਸੈਸ਼ਨ ਦਾ ਜਿਹੜਾ ਇਹ ਖਤਰਾ ਆ ਉਸੇ ਨੇ ਇਸ ਨੂੰ ਥੱਲੇ ਨੂੰ ਜਿਹੜਾ ਉਹ ਲੈ ਆਂਦਾ ਆ। ਤੇ ਅੱਜ ਸਟਾਕ ਵੀ ਜਿਹੜੇ ਚੰਗੇ ਨਹੀਂ ਰਹੇ ਕਹਿ ਸਕਦੇ। ਡਾਓ ਜੋਨ ਓਵਰਆਲ 229 ਪੁਆਇੰਟ ਘਟ ਕੇ ਕੱਲ ਦੇ ਨਾਲੋਂ 33,302 ਤੇ ਬੰਦ ਹੋਇਆ। S&P ਜਿਹੜਾ 16 ਪੁਆਇੰਟ ਘਟ ਕੇ 4,056 ਤੇ। ਨੈਸਡੈਕ 55 ਪੁਆਇੰਟ ਵੱਧ ਕੇ 11,854 ਤੇ ਬੰਦ ਹੋਇਆ। ਸੋਨੇ ਦਾ ਭਾਅ $2,000 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ ਦੇ ਉੱਤੇ ਰਹੀ ਆ। 10-year yield 3.44% ਦੇ ਉੱਤੇ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 29,298, ਅਥੀਰੀਅਮ $1921 ਦੇ ਬਰਾਬਰ ਚੱਲ ਰਿਹਾ ਹੈ। ਇਸੇ ਤਰ੍ਹਾਂ $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 72 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।